ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਹੋਰ ਮੁਲਕਾਂ ਦੇ ਵਿੱਚ ਜਿਹੜਾ ਤਣਾਅ ਆ ਉਹ ਇਸ ਟਾਈਮ ਵੱਧ ਰਿਹਾ ਹੈਗਾ ਆ। ਇਸ ਵਾਰੀ ਜਿਹੜੀ ਸਿਚੁਏਸ਼ਨ ਆ ਉਹ UAE ਤੇ ਸਾਊਦੀ ਅਰੇਬੀਆ ਦੇ ਦਰਮਿਆਨ ਬਣ ਚੁੱਕੀ ਹੈਗੀ ਆ। ਸੋ ਸਾਊਦੀ ਅਰੇਬੀਆ ਨੇ ਯਮਨ ਦੇ ਵਿੱਚ ਇਹ ਸਟ੍ਰਾਈਕ ਕੀਤੀ ਆ ਤੇ ਉੱਥੇ UAE ਦੀਆਂ ਵੀ ਕੁਝ ਫੋਰਸਿਸ ਤੈਨਾਤ ਸੀਗੀਆਂ। ਸੋ ਸਾਊਦੀ ਲੈਡ ਕੋਲੀਸ਼ਨ ਦੇ ਦਰਾਵਾ ਇਹ ਯਮਨ ਦੇ ਮੁਕਾਲਾ ਪੋਰਟ ਦੇ ਉੱਤੇ ਹਮਲਾ ਕੀਤਾ ਗਿਆ ਹੈਗਾ ਆ। ਉਹਨਾਂ ਨੇ ਦੋਸ਼ ਲਾਇਆ ਵੀ ਫੋਰਨ ਬੈਕਡ ਵੈਸਲਸ ਜਿਹੜੇ ਆ ਉਹ ਵੈਪਨਸ ਜੋ ਡਿਲੀਵਰ ਕਰਨਾ ਚਾਹ ਰਹੇ ਸੀਗੇ ਸਦਰਨ ਸੈਪਰੇਟਿਸਟ ਨੂੰ, ਉਹਦੇ ਕਰਕੇ ਉਹਨਾਂ ਦੇ ਦੁਆਰਾ ਇਹ ਹਮਲਾ ਉੱਥੇ ਕੀਤਾ ਗਿਆ ਹੈਗਾ ਆ। ਸੋ ਹੋਰ ਜਿਹੜਾ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਮੁਲਕਾਂ ਦੇ ਵਿੱਚ ਤਣਾਅ ਜਿਹੜਾ ਆ ਉਹ ਇਸ ਟਾਈਮ ਵਧਿਆ ਆ। ਇਹ ਕਿਸ ਪਾਸੇ ਤੱਕ ਅੱਗੇ ਜਾਊਗਾ ਇਹ ਦੇਖਣ ਵਾਲੀ ਗੱਲ ਆ। ਉੱਦਾਂ UAE ਨੇ ਹੁਣ ਇਹ ਐਲਾਨ ਕਰ ਦਿੱਤਾ ਆ ਵੀ ਉਹ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਆਪਣੀਆਂ ਫੋਰਸਿਸ ਆ ਉਹਨਾਂ ਨੂੰ ਉੱਥੋਂ ਵਾਪਸ ਬੁਲਾਉਣ ਜਾ ਰਹੇ ਆ। ਵਿਡਰੋ ਜਿਹੜਾ ਉਹ ਕਰ ਲੈਣਗੇ। ਜਿਹੜੀਆਂ ਥੋੜ੍ਹੀਆਂ ਬਹੁਤੀਆਂ ਫੋਰਸਿਸ ਉਹਨਾਂ ਦੀਆਂ ਯਮਨ ਦੇ ਵਿੱਚ ਬਚੀਆਂ ਹੋਈਆਂ ਨੇ। ਸੋ ਇਹ ਸਾਊਦੀ ਅਰੇਬੀਆ ਦੇ ਦੁਆਰਾ ਜਿਹੜਾ ਬੰਬ ਆ ਇਹ ਕੀਤਾ ਗਿਆ ਆ ਯਮਨ ਦੇ ਵਿੱਚ। ਯਮਨ ਦੇ ਵਿੱਚ ਆਲਰੇਡੀ ਪਿਛਲੇ ਲੰਮੇ ਸਮੇਂ ਤੋਂ ਵਾਰ ਜਿਹੜੀ ਆ ਲੜਾਈ ਆ ਉਹ ਚੱਲ ਰਹੀ ਆ। 2 ਸ਼ਿਪਸ ਦੇ ਉੱਤੇ ਦੋਸ਼ ਆ ਵੀ ਉਹਨਾਂ ਦੇ ਦੁਆਰਾ ਕੰਬੈਟ ਵਹੀਕਲਸ ਤੇ ਜਿਹੜੇ ਵੈਪਨਸ ਆ ਜਿਹੜੀਆਂ ਸੈਪਰੇਟਿਸਟ ਫੋਰਸਿਸ ਸਾਊਦੀ ਦੇ ਉਲਟ ਲੜ ਰਹੀਆਂ ਆ ਉਹਨਾਂ ਨੂੰ ਮੁਹੱਈਆ ਕਰਾਉਣ ਦੇ ਲਈ 2 ਸ਼ਿਪਸ ਦੇ ਜ਼ਰੀਏ ਇਹ ਸਮਾਨ ਲਿਆਂਦਾ ਜਿਹੜਾ ਹੋ ਜਾ ਰਿਹਾ ਸੀਗਾ। ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਅਮਰੀਕਾ ਨੇ ਵੀ ਆਪਣੀ ਜਿਹੜੇ ਵੈਨੇਜ਼ੁਏਲਾ ਦੇ ਨਾਰਕੋ ਟੈਰਰਿਸਟ ਆ ਉਹਨਾਂ ਦੇ ਉਲਟ ਕਾਰਵਾਈਆਂ ਨੂੰ ਤੇਜ਼ ਕੀਤਾ ਹੋਇਆ ਆ। ਤੇ ਆਈ ਥਿੰਕ ਦੂਜੇ ਮੁਲਕਾਂ ਤੋਂ ਵੀ ਆਪਾਂ ਦੇਖ ਸਕਦੇ ਹਾਂ ਵੀ ਉਹਨਾਂ ਨੂੰ ਇਹ ਲੱਗ ਰਿਹਾ ਆ ਵੀ ਹਾਂ ਜੇ ਅਮਰੀਕਾ ਵਾਲੇ ਕਰ ਸਕਦੇ ਆ ਤਾਂ ਦੂਜੇ ਮੁਲਕ ਵੀ ਉਸੇ ਚੀਜ਼ ਤੋਂ ਅੱਗੇ ਵਧਦੇ ਹੋਏ ਆਪੋ ਆਪਣੇ ਪੱਧਰ ਦੇ ਉੱਤੇ ਕਾਰਵਾਈ ਹੁਣ ਕਰ ਰਹੇ ਆ। ਸੋ ਸਾਊਦੀ ਅਰੇਬੀਆ ਤੇ ਨੇ ਯਮਨ ਦੇ ਉੱਤੇ ਹਮਲਾ ਕੀਤਾ ਜਿੱਥੇ UAE ਦੀਆਂ ਫੋਰਸਿਸ ਸੀ ਤੇ UAE ਨੇ ਜਿਹੜਾ ਆ ਉਹ ਹੁਣ ਵਾਪਸ ਜਿਹੜੇ ਫੌਜੀ ਆ ਉਹਨਾਂ ਨੂੰ ਬੁਲਾ ਲਿਆ ਹੈਗਾ ਆ। ਸੋ ਯਮਨ ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੌਂਸਲ ਨੇ ਰਾਸ਼ਦ ਅਲ ਅਲੀਮੀ ਉਹ ਜਿਹੜੇ ਕਿ ਸਾਊਦੀ ਅਰੇਬੀਆ ਦੁਆਰਾ ਬੈਕ ਕੀਤੇ ਜਾ ਰਹੇ ਆ, ਉਹਨਾਂ ਨੇ ਅਕਿਊਜ਼ ਕੀਤਾ ਵੀ UAE ਡਾਇਰੈਕਟ ਕਰ ਰਿਹਾ ਫੋਰਸਿਸ ਨੂੰ ਵੀ ਇਹ ਯਮਨ ਦੇ ਵਿੱਚ ਸਾਡੇ ਉਲਟ ਸਟੇਟ ਦੀ ਅਥਾਰਟੀ ਦੇ ਉਲਟ ਜਿਹੜਾ ਉਹ ਚੱਲੇ ਤੇ ਮਿਲੀਟਰਲੀ ਉਹ ਐਸਕੇਲੇਟ ਕਰ ਰਹੇ ਆ। ਸੋ UAE ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਦੋਸ਼ ਲਗਾਏ ਜਾ ਰਹੇ ਆ ਵੀ ਜਿਹੜਾ ਤਖਤਾ ਪਲਟਣ ਦੀ ਕੋਸ਼ਿਸ਼ ਕਰ ਰਹੇ ਆ, ਸੱਤਾਧਾਰੀਆਂ ਨੂੰ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੀ ਉਹ ਉਹਨਾਂ ਦੇ ਹਿਸਾਬ ਦੇ ਨਾਲ ਉਹ ਆਜ਼ਾਦੀ ਲੜਾਈ ਜਿਹੜੇ ਲੜ ਰਹੇ ਨੇ ਸੈਪਰੇਟਿਸਟ ਯਮਨ ਦੇ ਵਿੱਚ ਵੀ ਉਹਨਾਂ ਦੀ ਮਦਦ UAE ਵਾਲੇ ਜਿਹੜੇ ਉਹ ਕਰ ਰਹੇ ਆ। ਸਾਊਦੀ ਫੋਰਨ ਮਿਨਿਸਟਰ ਉਹਨਾਂ ਨੇ ਬਿਆਨ ਜਿਹੜਾ ਉਹ ਦਿੱਤਾ ਆ, ਕਹਿੰਦੇ ਵੀ ਜਿਹੜੀ ਕਿੰਗਡਮ ਆ ਉਹ ਬਾਰ-ਬਾਰ ਸਟ੍ਰੈਸ ਦਿੰਦੀ ਆ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਖਤਰਾ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਜਦੋਂ ਖਤਰਾ ਬਣਦਾ ਹੈ ਤੇ ਉਹ ਇੱਕ ਲਾਲ ਲਕੀਰ ਰੈੱਡ ਲਾਈਨ ਜਿਹੜੀ ਉਹ ਬਣ ਜਾਊਗੀ, ਬਣ ਜਾਂਦੀ ਆ ਤੇ ਕਿੰਗਡਮ ਕਿਸੇ ਵੀ ਤਰੀਕੇ ਦਾ ਬਦਲਾ ਲੈਣ ਦੇ ਲਈ ਜਾਂ ਕਾਰਵਾਈ ਕਰਨ ਤੋਂ ਉਹ ਹਿਚਕਿਚਾਹਟ ਨਹੀਂ ਕਰੇਗੀ ਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਤੇ ਨੈਸ਼ਨਲ ਸਿਕਿਉਰਿਟੀ ਨੂੰ ਸੁਰੱਖਿਅਤ ਰੱਖਣ ਦੇ ਲਈ ਤੇ ਕਿਸੇ ਵੀ ਥ੍ਰੈਟ ਨੂੰ ਖਤਰੇ ਨੂੰ ਨਿਊਟਰਲਾਈਜ਼ ਕਰਨ ਦੇ ਲਈ ਹਰ ਸੰਭਵ ਮੈਜਰ ਜਿਹੜੇ ਆ ਉਹ ਕਰਨਗੇ। ਸੋ ਸਾਊਦੀ ਅਰੇਬੀਆ ਤੇ UAE ਦੇ ਵਿੱਚ ਜਿਹੜੀਆਂ ਟੈਨਸ਼ਨਸ ਯਮਨ ਨੂੰ ਲੈ ਕੇ ਜਿਹੜੀਆਂ ਵਧੀਆਂ, ਜਿਸ ਤੋਂ ਬਾਅਦ ਚ ਹੁਣ UAE ਵਾਲੇ ਆਪਣੀਆਂ ਜਿਹੜੀਆਂ ਫੋਰਸਿਸ ਆ ਉੱਥੋਂ ਯਮਨ ਤੋਂ ਵਾਪਸ ਬੁਲਾ ਰਹੇ ਨੇ। ਜੀ ਬਿਲਕੁਲ। ਸੋ ਲੋਕਲੀ ਜਿਹੜਾ ਹੁਣ ਇਹ ਉੱਥੇ ਨਵਾਂ ਇੱਕ ਜੰਗ ਵਾਲੀ ਸਿਚੁਏਸ਼ਨ ਬਣੀ ਆ ਕਿਉਂਕਿ UAE ਵਾਲੇ ਸਪਲਿਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਯਮਨ ਦੇ ਵਿੱਚ। ਸੋ ਹੁਣ ਦੇਖਦੇ ਆ ਅਮਰੀਕਾ ਵਾਲਿਆਂ ਨੇ ਇਹਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਬਿਆਨ ਆ ਉਹ ਨਹੀਂ ਦਿੱਤਾ। ਦੋਨੋਂ ਹੀ ਮੁਲਕ ਇਹਨਾਂ ਦੇ ਮਿੱਤਰ ਹੀ ਨੇ ਉਦਾਂ ਜੇ ਦੇਖਿਆ ਜਾਵੇ ਤਾਂ। ਜੀ